ਗੁਰਦੁਆਰਾ ਸਿੰਘ ਸਭਾ ਕਾਟਰੇਟ ਅਤੇ ਨਿਊ ਜਰਸੀ ਦੀਆਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 17ਵਾਂ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਾਟਰੇਟ ਨਿਊ ਜਰਸੀ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਬੀਬੀਆਂ ਕੇਸਰੀ ਦੁਪੱਟੇ ਅਤੇ ਸਿੰਘਾਂ ਨੇ ਕੇਸਰੀ ਦਸਤਾਰਾਂ ਸਜਾ ਕੇ ਸ਼ਮੂਲੀਅਤ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਕਾਟਰੇਟ ਪਾਰਕ ਲਈ ਰਵਾਨਾ ਹੋਇਆ। ਢਾਡੀ ਵਾਰਾਂ ਬੱਚਿਆਂ ਵੱਲੋਂ ਸ਼ਬਦ ਕੀਰਤਨ ਅਤੇ ਗੱਤਕੇ ਦੇ ਜੋਹਰ ਉਪਰੰਤ ਨਗਾਰੇ ਦੀ ਚੋਟ ਨਾਲ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਦੀ ਰਸਮ ਵੀ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਅਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਕਾਟਰੇਟ ਬੋਰੋ ਹਾਲ ਵਿੱਚ ਅਮਰੀਕਾ ਅਤੇ ਨਿਊ ਜਰਸੀ ਸਟੇਟ ਦੇ ਝੰਡੇ ਦੇ ਨਾਲ ਸਿੱਖਾਂ ਦਾ ਕੇਸਰੀ ਨਿਸ਼ਾਨ ਲਹਿਰਾਇਆ ਗਿਆ, ਜੋ ਕਿ 1 ਮਹੀਨੇ ਦੇ ਲਈ ਇਸੇ ਥਾਂ ਤੇ ਲਹਿਰਾਇਆ ਜਾਵੇਗਾ। ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਸਿਟੀ ਵੱਲੋਂ ਅਤੇ ਇੱਥੋਂ ਦੇ ਵਸਨੀਕਾਂ ਦੇ ਸਿੱਖ ਕੌਮ ਪ੍ਰਤੀ ਸਨਮਾਨ ਵਜੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾਈ ਕੇਸਰੀ ਨਿਸ਼ਾਨ ਅਮਰੀਕਾ ਦੇ ਝੰਡੇ ਦੇ ਬਰਾਬਰ ਲਹਿਰਾਏ ਜਾਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਕਾਟਰੇਟ ਪਾਰਕ ਵਿੱਚ ਪੰਥਕ ਅਤੇ ਸਿਆਸੀ ਬੁਲਾਰਿਆਂ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਵੀ ਪਾਈ। ਅੱਜ ਆਪਾਂ ਖਾਲਸਾ ਸਾਜਨਾ ਦਿਵਸ ਉਹ ਰੈਵੋਲੂਸ਼ਨ ਜਿਹੜਾ ਕਲਗੀਧਰ ਪਾਤਸ਼ਾਹ ਨੇ 326 ਵਰੇ ਪਹਿਲਾਂ ਅਨੰਦਪੁਰ ਸਾਹਿਬ ਦੇ ਉਹਨਾਂ ਪਹਾੜਾਂ ਤੇ ਲਿਆਂਦਾ। ਮੈਂ ਸਮਝਦਾ ਕਿ ਅੱਜ ਗੁਰੂ ਦਾ ਖਾਲਸਾ ਦੁਨੀਆ ਦੇ ਹਰ ਕੋਨੇ-ਕੋਨੇ ਦੇ ਵਿੱਚ ਜਾ ਰਿਹਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਨੂੰ ਸਾਜ ਕੇ ਜਿਹੜੀ ਹਿੰਦੁਸਤਾਨ ਦੀ ਮਨੂ ਸਮ੍ਰਿਤੀ ਸੀ, ਜਾਤ ਪਾਤ, ਉਹਦੇ ਕੋਡ ਨੂੰ ਪ੍ਰੈਕਟੀਕਲ ਕੱਢਿਆ। ਖੰਡੇ ਬਾਟੇ ਦਾ ਜਦੋਂ ਪਹਿਲ ਦਿੱਤੀ, ਅੰਮ੍ਰਿਤ ਦਾ ਵਾਟਾ ਤਿਆਰ ਕਰਕੇ ਉੱਥੇ ਬ੍ਰਾਹਮਣ ਵੀ ਉਸ ਬਾਟੇ ਚੋਂ ਅੰਮ੍ਰਿਤ ਛਕ ਸਕਦਾ ਸੀ, ਸ਼ੂਦਰ ਵੀ ਛਕ ਸਕਦਾ ਸੀ, ਉੱਥੇ ਮੁਸਲਮਾਨ ਵੀ ਛਕ ਸਕਦਾ ਸੀ। ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਇੱਕੋ ਇੱਕ ਧਰਮ ਗ੍ਰੰਥ ਹੈ ਜਿਹਨੇ ਜਾਤ ਪਾਤ ਦੇ ਕੋਡ ਨੂੰ ਵੱਢਿਆ, ਪਰ ਕਲਗੀਧਰ ਪਾਤਸ਼ਾਹ ਨੇ ਇਹਨੂੰ ਪ੍ਰੈਕਟੀਕਲ ਰੂਪ ਦਿੱਤਾ। ਸੋ ਜਦੋਂ ਅਸੀਂ ਅੰਮ੍ਰਿਤਧਾਰੀ ਹੋ ਜਾਂਦੇ ਆ ਤੇ ਫਿਰ ਸਾਡੀ ਕੋਈ ਜ਼ਾਤ ਨਹੀਂ ਰਹਿ ਜਾਂਦੀ ਤੇ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਬੱਚੀਆਂ ਹਾਂ। ਸੋ ਮੈਂ ਇੱਕ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਦਿਹਾੜਿਆਂ ਨੂੰ ਅਸੀਂ ਲੈ ਕੇ ਇਹ ਪ੍ਰੋਗਰਾਮ ਕਰ ਰਹੇ ਆ, ਸਾਨੂੰ ਕੌਮ ਨੂੰ ਅੰਮ੍ਰਿਤਧਾਰੀ ਹੋਣਾ ਚਾਹੀਦਾ। ਗੁਰਦੁਆਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਇਹ ਜਿਹੜੀ ਸੋਚ ਹੈ ਸਾਡੇ ਆਉਣ ਵਾਲੇ ਬੱਚਿਆਂ ਤੱਕ ਜਾਵੇ, ਸਾਡੇ ਬੱਚੇ ਵੀ ਬੈਪਟਾਈਜ਼ਡ ਹੋਣ, ਇਹ ਸਾਰੀ ਲੈਗਸੀ ਵੀ ਸਾਡੇ ਜਿਹੜੇ ਆ ਬੱਚਿਆਂ ਦੇ ਵਿੱਚ ਜਾਵੇ, ਇਹ ਬਹੁਤ ਜ਼ਰੂਰੀ ਆ। ਸੋ ਜਿਹੜਾ ਕਾਟਰੇਟ ਸ਼ਹਿਰ ਹੈ, ਮੈਂ ਸਮਝਦਾ ਕਿ ਅਮਰੀਕਾ ਦਾ ਪਹਿਲਾ ਸ਼ਹਿਰ ਹੈ ਜਿੱਥੇ ਨਿਸ਼ਾਨ ਸਾਹਿਬ ਇੱਥੇ ਦੀ ਹੋਮ ਟਾਊਨ ਦੇ ਵਿੱਚ ਚੜਾਇਆ ਗਿਆ ਪਹਿਲੀ ਵਾਰ। ਕੋਈ 17 ਸਾਲ ਹੋ ਗਿਆ ਨਗਰ ਕੀਰਤਨ ਨੂੰ। ਸੋ ਇਹ ਇਹੋ ਜਿਹਾ ਸ਼ਹਿਰ ਹੈ ਵੀ ਜਦੋਂ ਅਮਰੀਕਾ ਨੇ ਇਮੀਗ੍ਰੇਸ਼ਨ 1970-71 ਚ ਖੋਲੀ, ਜਿਹੜੇ ਸਿੱਖ ਸਾਡੇ ਪ੍ਰੋਫੈਸ਼ਨਲ ਸੀਗੇ, ਇੰਜੀਨੀਅਰ ਸੀ, ਉਹ ਸਭ ਤੋਂ ਪਹਿਲਾਂ ਨਿਊ ਜਰਸੀ ਸਟੇਟ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਤੇ 1970-71 ਦੇ ਵਿੱਚ ਇੱਥੇ ਸਿਰਫ 2 ਪਰਿਵਾਰ ਸੀਗੇ ਕਾਟਰੇਟ ਦੇ ਵਿੱਚ, ਪੁਰਾਣੇ ਪਰਿਵਾਰ, ਤੇ ਅੱਜ ਮੈਂ ਸਮਝਦਾ ਕਿ 4-5 ਹਜ਼ਾਰ ਦੀ ਬਸੋਂ ਆ ਜਿਹੜੀ ਉਹ ਸਾਡੀ ਇੱਥੇ ਬੈਠੀ ਹੋਈ ਆ। ਇਹ ਜਿਹੜਾ ਖਾਲਸਾ ਦਿਵਸ ਦਿਹਾੜਾ ਹੈ ਜਿੱਥੇ ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਸਾਵਰਨਟੀ ਬਖਸ਼ੀ ਆ ਕਿ ਸਿੱਖ ਬਾਦਸ਼ਾਹ ਵੀ ਆ ਤੇ ਸਿੱਖ ਪਾਤਸ਼ਾਹ ਵੀ ਆ। ਅਕਾਲੀ ਦਲ ਅੰਮ੍ਰਿਤਸਰ ਜਿਹੜਾ ਲੰਬੇ ਸਮੇਂ ਤੋਂ ਇਹ ਕਹਿੰਦਾ ਆ ਰਿਹਾ, ਪਿਛਲੇ 35 ਸਾਲ ਤੋਂ, ਕਿ ਸਾਡਾ ਪਾਕਿਸਤਾਨ ਦੇ ਨਾਲ ਬਿਜ਼ਨਸ ਖੋਲੇ ਤੇ ਅਸੀਂ ਸਾਡੀ ਸਭਿਅਤ 3 ਨਿਊਕਲੀਅਰ ਦੇਸ਼ਾਂ ਦੇ ਵਿਚਾਲੇ ਘਿਰੀ ਹੋਈ ਆ, ਖਾਸ ਕਰਕੇ ਉਹ 2 ਨਿਊਕਲੀਅਰ ਮੁਲਕ ਜਿਹੜਾ ਇੱਕ ਪਾਸੇ ਪਾਕਿਸਤਾਨ ਆ, ਇੱਕ ਪਾਸੇ ਇੰਡੀਆ ਆ, ਜਿਨ੍ਹਾਂ ਦੀ 1000 ਸਾਲ ਤੋਂ ਵੱਧ ਦੁਸ਼ਮਣੀ ਆ, ਜਿਹਦੇ ਵਿੱਚ ਸਾਡੀ ਸਭਿਅਤ ਕੁਚਲੀ ਜਾਊਗੀ। ਉਹ ਅਜੇ ਪਿਛਲੇ ਹਫ਼ਤੇ ਸਾਡੇ ਨਾਲ ਸਾਰਾ ਕੁਝ ਹੋ ਕੇ ਹਟਿਆ। ਅਗਰ ਇਹ ਜੰਗ ਸਾਡੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਵਿੱਚ ਪੈ ਕੇ ਇੰਟਰਵੀਨ ਨਾ ਕਰਦੇ ਤੇ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਸਾਵਰਨ ਸਟੇਟ ਖਾਲਿਸਤਾਨ ਦੇ ਲਈ ਜਦੋਜਹਿਦ ਕਰਨੀ ਚਾਹੀਦੀ ਆ। ਆਪਣਾ ਨੈਰੇਟਿਵ ਬਿਲਡ ਕਰੀਏ। ਅੱਜ ਜੀਓਪੋਲਿਟਿਕਸ ਜਿਹੜੀ ਆ ਦੁਨੀਆ ਦੀ ਉਹ ਕਿੱਧਰ ਨੂੰ ਜਾ ਰਹੀ ਆ, ਇਹ ਹਾਲਾਤ ਬਣ ਰਹੇ ਨੇ। ਮੈਂ ਸਮਝਦਾ ਕਿ ਦੁਨੀਆ ਦੇ ਵੱਡੇ ਨੇਸ਼ਨਾਂ ਦੀ ਇਹ ਇੱਕ ਰਿਸਪੌਂਸਿਬਿਲਟੀ ਬਣ ਜਾਊਗੀ, ਉਹਨਾਂ ਦੀ ਜ਼ਿੰਮੇਵਾਰੀ ਬਣ ਜਾਊਗੀ ਕਿ ਸਾਊਥ ਏਸ਼ੀਆ ਦੇ ਵਿੱਚ ਪੀਸ ਕਰਨ ਵਾਸਤੇ, ਸਾਊਥ ਏਸ਼ੀਆ ਦੇ ਵਿੱਚ ਜੇ ਨਿਊਕਲੀਅਰ ਵਾਰ ਨੂੰ ਰੋਕਣਾ ਤੇ ਖਾਲਿਸਤਾਨ ਦਾ ਹੋਣਾ ਬਹੁਤ ਜ਼ਰੂਰੀ ਆ।
ਤੇ ਆਪਾਂ ਜਿਹੜਾ ਆਪਣੀ ਮੰਜ਼ਿਲ ਵੱਲ ਵਧ ਰਹੇ ਆ ਤੇ ਗੁਰੂ ਸਾਹਿਬ ਜ਼ਰੂਰ ਬਖਸ਼ਿਸ਼ ਕਰਨਗੇ, ਸਾਨੂੰ ਰਾਜ ਭਾਗ ਦੇਣ। ਜਦੋਂ ਸਾਡੇ ਕੋਲ ਨੇਸ਼ਨ ਹੋਊਗਾ ਤੇ ਅਸੀਂ ਦੁਨੀਆ ਦੇ ਹਾਣੀ ਬਣਾਂਗੇ। ਜਦੋਂ ਸਾਡੇ ਕੋਲ ਸਟੇਟ ਹੋਊਗੀ, ਨਾ ਤਾਂ ਇੰਡੀਆ 'ਚ ਰਹਿੰਦਾ ਸਿੱਖ ਪਰੇਸ਼ਾਨ ਹੋਊਗਾ, ਨਾ ਪਾਕਿਸਤਾਨ ਵਿੱਚ। ਤੇ ਅੱਜ ਸਾਡੇ ਕੋਲ ਸਟੇਟ ਹੁੰਦੀ ਤਾਂ ਸਾਡੀ ਅਫਗਾਨਿਸਤਾਨ ਦੇ ਵਿੱਚ ਕਦੇ ਵੀ ਸਾਡੀ ਵਿਰਾਸਤ ਨਾ ਉਜੜਦੀ। ਸੋ ਆਪਾਂ ਤਕੜੇ ਹੋਈਏ, ਆਪਣੀ ਸਟੇਟ ਨੂੰ ਬਿਲਡ ਕਰੀਏ। ਪੰਜਾਬ ਵਿੱਚ ਰਹਿਣ ਵਾਲੀਆਂ ਕੌਮਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਉਹ ਇਸ ਦੇਸ਼ ਦਾ ਹਿੱਸਾ ਹੋਣਗੇ, ਉਹ ਇਸ ਦੇਸ਼ ਦੇ ਵਸਿੰਦੇ ਹੋਣਗੇ, ਕਿਉਂਕਿ ਪੰਜਾਬ ਦਾ ਕਲਚਰ ਜਮਨਾ ਦੇ ਪਾਰ ਨਹੀਂ ਮਿਲਦਾ। ਪੰਜਾਬ ਦਾ ਜਿਹੜੇ ਸਾਡੇ ਰੰਗਰੇਟੇ ਸਿੱਖ ਵੀ ਨੇ ਜਾਂ ਪੰਜਾਬੀ ਹਿੰਦੂ ਵੀ ਨੇ, ਉਹਨਾਂ ਨੂੰ ਮੇਰਾ ਖਿਆਲ ਆ ਕਿ ਸਭ ਨੂੰ ਇਕੱਠੇ ਹੋ ਕੇ ਇਸ ਸਟੇਟ ਦੇ ਉੱਤੇ ਆ ਜਾਣਾ ਚਾਹੀਦਾ। ਜਦੋਂ ਸਾਡਾ ਦੇਸ਼ ਬਣ ਜਾਊਗਾ ਤੇ ਉੱਥੇ ਸਾਰੇ ਲੋਕ ਜਿਹੜੇ ਆ ਉਹ ਵਧੀਆ ਕਾਰੋਬਾਰ ਵੀ ਕਰਨਗੇ, ਵਧੀਆ ਉਹਨਾਂ ਨੂੰ ਧਾਰਮਿਕ ਆਜ਼ਾਦੀ ਵੀ ਹੋਵੇਗੀ। ਸੋ ਮੈਂ ਕਾਰਪੋਰੇਟ ਦੀ ਪ੍ਰਬੰਧਕ ਕਮੇਟੀ ਦਾ, ਖਾਸ ਕਰਕੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। And welcome to our town center for today's special celebration in honor of our friends in the Sikh community and the faith and culture. I want to take a moment for you to take a look at the building behind me. Symbol, the American bald eagle. This building is a historic structure that was built after World War I. The lions to my left and right are named Liberty and Justice. This was supposed to be the war to end all wars. 5,000 of these buildings were built around the country after World War I. This is the only one left still being used as a municipal building. So a little historic information. We're happy to be here today to celebrate our friends in the Sikh community. I'm joined with the Borough Council, our Councilman Dennis Damasio, Councilman A.J. Johal, Councilman Jorge Diaz, Councilman Vinny Bellino, Councilman Randy Crum, and Councilman Susan Naples. Give them a round of applause. As you heard, this is our 17th annual Sikh Day celebration and parade. We do have a special proclamation we'll present now prior to the raising of the flag, where there's 26 million people worldwide who identify with the Sikh faith, where Sikhism is a monotheistic faith stressing the equality of all men and women. Our friends in the Sikh community and the Sikh faith was founded by the first Sikh guru, Guru Nanak Sahib Ji, in 1469, shaped by 9 successors in the 16th and 17th centuries in South Asia, and baptized on Baisakhi Day of 1699. Sikhs share the primary belief of meditating and living in the remembrance of God, of celebrating their family, their faith, their community, and being good members of community and society. Therefore, I, Dan Ryman, Mayor of the Borough of Carteret, in conjunction with the Borough Council, do hereby proclaim today as the anniversary of Sikhism and Carteret's official celebration here in front of Borough Hall at our town center, where momentarily we'll raise the flag. Let me take a moment to introduce a couple dear friends who are visiting with us for some brief remarks. Comes all the way from Long Branch in Monmouth County, and has been the representative in Congress for nearly 40 years. Please welcome our good friend, Congressman Frank Pallone. Thank you very much, Mayor Ryan. It's always a pleasure to be here in Carteret for this annual event. We try to come every year. We have I'm jealous of the vibrancy of the Sikh community in Carteret. We have 2 temples in Woodbridge, but not as many people as you do. But we're proud to support those in any way we can. Singh Sabha has been in to see us many, many times about your plans to upgrade your temple on Port Reading Avenue on the border of Woodbridge Township in Carteret. We have worked with you over and over to try to make sure we help in any way possible, and that is coming to the point where it's going to soon be approved by our boards, and then work can begin. So we stand as an administration in Woodbridge Township very supportive of that plan and very supportive of making that a much bigger and more vibrant place. And I want to thank Mayor Ryman for his friendship. I want to thank Mayor Ryman for inviting me here today, and I hope you all have a wonderful day. Thank you. 326 ਨੇ ਖਾਲਸਾ ਸਾਜਨਾ ਦਿਵਸ ਦੇ ਸ਼ੁਭ ਦਿਹਾੜੇ ਤੇ ਦੂਰੋਂ ਨੇੜਿਓਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ। ਗੁਰੂ ਘਰ ਦੇ ਸਿੰਘ ਸਭਾ ਕਾਰਟਰੇਟ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰਿਆਂ ਦਾ ਅਤੀ ਧੰਨਵਾਦ। ਆਪ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਸੇਵਾਦਾਰਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ, ਤਾਂ ਲੰਗਰ ਛਕਣ ਦੀ ਕਿਰਪਾਲਤਾ ਕਰਨ ਧੰਨਵਾਦ। ਇਤਨਾ ਕੁਝ ਕਹਿੰਦਾ ਹੋਇਆ ਕਿ ਮੇਰਾ ਜਾਜਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।